रिपब्लिक डे सो कॉल्ड ਜਿਹੜਾ 26 ਜਨਵਰੀ ਹੈ ਉਹਦੀ ਈਵ ਦੇ ਉੱਤੇ ਯਾਨੀ ਕਿ 25 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਵੱਲੋਂ ਜਿਹੜਾ ਖਾਲਿਸਤਾਨ ਰੈਫਰੈਂਡਮ ਮਾਰਚ ਕੱਢਿਆ ਜਾਏਗਾ। ਮੰਗ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਕਿਉਂਕਿ ਖਾਲਿਸਤਾਨ ਰੈਫਰੈਂਡਮ ਦਾ ਹੱਕ ਦਿੰਦਾ ਹੈ, ਇਸ ਲਈ ਸਿੱਖਾਂ ਦੇ ਇਸ ਹੱਕ ਨੂੰ ਮਾਨਤਾ ਦਿੱਤੀ ਜਾਏ ਔਰ UN ਦੇ ਆਸਪੀਸ਼ੀਅਸ ਥੱਲੇ ਖਾਲਿਸਤਾਨ ਰੈਫਰੈਂਡਮ ਕਰਵਾਇਆ। ਉਹਨਾਂ ਨੇ ਈਵਨ ਜਿਹੜਾ ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਲਈ ਬੈਠੇ ਕਿਸਾਨ ਉਹਨਾਂ ਨੂੰ ਵੀ ਕਿਹਾ ਕਿ ਭਾਈ ਤੁਸੀਂ ਜਿਹੜਾ ਇਹਨੂੰ ਬਲੈਕ ਡੇ ਬਣਾਓ ਰਿਪਬਲਿਕ ਡੇ ਦੇ ਤੌਰ ਤੇ। ਘੱਟੋ ਘੱਟ ਇਹ ਖਾਲਿਸਤਾਨ ਰੈਫਰੈਂਡਮ ਮਾਰਚ ਨਾਲ ਇੱਕ ਗਰਾਊਂਡ ਤਿਆਰ ਹੋ ਜਾਏਗੀ ਕਿ ਜਦੋਂ ਸਿੱਖ ਕੌਮ ਆਪਣਾ ਥਰੋ ਕਰੇਗੀ ਕਿ ਭਾਈ ਜੇ ਤੁਸੀਂ ਨਹੀਂ ਕਰਵਾਉਂਦੇ ਤਾਂ ਅਸੀਂ ਆਪਣੀ ਵਿਲ ਦੱਸ ਰਹੇ ਹਾਂ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि दल खालसा जथेबंदी ने ऐलान किया है कि वो 25 जनवरी ਨੂੰ ਅੰਮ੍ਰਿਤਸਰ ਵਿੱਚ ਖਾਲਸਾ ਰੈਫਰੈਂਡਮ ਮਾਰਚ ਕਰਨਗੇ। ਦਲ ਖਾਲਸਾ ਨੇ ਮੰਗ ਕੀਤੀ ਹੈ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਪੰਜਾਬ ਵਿੱਚ ਖਾਲਿਸਤਾਨ ਦੇ ਮੁੱਦੇ ਤੇ ਰੈਫਰੈਂਡਮ ਕਰਵਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो सिक्स फॉर जस्टिस ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਰੈਫਰੈਂਡਮ ਲਫ਼ਜ਼ ਘੱਟੋ ਘੱਟ ਸਿੱਖ ਹਲਕਿਆਂ ਵਿੱਚ ਵੀ ਹਾਊਸ ਹੋਲਡ ਨੇਮ ਬਣਾਇਆ ਔਰ ਬਾਹਰਲੀ ਕਮਿਊਨਿਟੀ ਲਈ ਹਕੂਮਤਾਂ ਨੂੰ ਵੀ ਡਿਪਲੋਮੈਸੀ ਦੇ ਲੈਵਲ ਦੇ ਉੱਤੇ ਕ੍ਰਾਈਸਿਸ ਪੈਦਾ ਕੀਤੇ ਇੰਡੀਆ ਦੇ ਲਈ, ਜਿਵੇਂ ਕੈਨੇਡਾ ਦੇ ਨਾਲ ਡਿਮਾਰਸ਼ੇ ਪ੍ਰੋਟੈਸਟ ਐਡਵਾਈਜ਼ਰੀ ਇਸ ਲੈਵਲ ਤੱਕ ਲਿਆਂਦਾ। ਆਸਟ੍ਰੇਲੀਆ 'ਚ ਜਿੱਥੇ ਕਿ 29 ਜਨਵਰੀ ਨੂੰ ਰੈਫਰੈਂਡਮ ਹੋਣ ਜਾ ਰਿਹਾ ਮੈਲਬਰਨ ਦੇ ਵਿੱਚ, ਉਹਦੇ 'ਚ ਵੀ ਇੰਡੀਅਨ ਸਟੇਟ ਨੇ ਸਾਰੇ ਮਾਹੌਲ ਨੂੰ ਗੰਦਲਾ ਕਰਨ ਲਈ ਕਿਵੇਂ ਜਿਹੜੀ ਆਪਣੀ ਘਟੀਆ ਪ੍ਰੋਪੇਗੈਂਡਾ ਮੁਹਿੰਮ ਵਿੱਢੀ ਹੋਈ ਹੈ ਉਸ ਦਾ ਅਸੀਂ ਕੱਲ੍ਹ ਜ਼ਿਕਰ ਵੀ ਕੀਤਾ ਸੀ ਔਰ ਅਕਸ਼ਧਾਮ ਮੰਦਰਾਂ ਨੂੰ ਖੁਦ ਹੀ ਉਸ ਦੇ ਵਿੱਚ ਇਨਵੋਲਵ ਹੋ ਕੇ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ। ਦਲ ਖਾਲਸਾ ਜਿਸ ਨੂੰ 70ਵਿਆਂ ਦੇ ਵਿੱਚ ਜਿਹੜਾ ਹੈ ਉਹ ਫਾਊਂਡ ਕੀਤਾ ਗਿਆ ਔਰ ਉਹਨਾਂ ਦੇ ਜਿਹੜੇ ਲੀਡਿੰਗ ਲਾਈਟ ਜਿਨ੍ਹਾਂ ਦੇ ਵਿੱਚ ਸਰ ਗਜਿੰਦਰ ਸਿੰਘ ਦਲ ਖਾਲਸਾ, ਉਹਨਾਂ ਨੇ 4 ਦਹਾਕੇ ਤੋਂ ਜ਼ਿਆਦਾ ਸਮਾਂ ਜਲਾਵਤਨੀ 'ਚ ਗੁਜ਼ਾਰਿਆ। ਇੱਕ ਅਵੇਕਨਿੰਗ ਸੀ ਔਰ ਵਿਦਨ ਦਾ ਪੋਲੀਟੀਕਲ ਸਟਰਕਚਰ ਹੁੰਦਿਆਂ ਵੀ ਦਲ ਖਾਲਸਾ 26 ਜਨਵਰੀ ਨੂੰ ਵੀ 15 ਅਗਸਤ ਨੂੰ ਵੀ ਰੈਗੂਲਰ ਪ੍ਰੋਟੈਸਟ ਮਾਰਚ ਕਰਦਾ ਹੈ, 26 ਜਨਵਰੀ ਨੂੰ ਵੀ ਕਾਲੇ ਦਿਨ ਵਜੋਂ ਮਨਾਉਂਦਾ ਹੈ, 15 ਅਗਸਤ ਨੂੰ ਵੀ ਮਨਾਉਂਦਾ ਔਰ ਹੋਰ ਵੀ ਬਹੁਤ ਸਾਰੀ ਐਕਟੀਵਿਟੀ ਜਿਹੜੀ ਕਿ ਆਜ਼ਾਦੀ ਦੇ ਨਾਲ ਆਪਣੀ ਗੱਲ ਕਰਨ ਦਾ ਹੱਕ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਸ ਦੇ ਉੱਤੇ ਕਨਵੈਨਸ਼ਨਸ, ਇਸ ਦੇ ਉੱਤੇ ਕਾਨਫਰੰਸਿਸ। ਪਿਛਲੇ ਦਿਨਾਂ 'ਚ 10 ਦਸੰਬਰ ਦੇ ਮੌਕੇ 'ਤੇ ਹਿਊਮਨ ਰਾਈਟਸ ਡੇ ਦੇ ਮੌਕੇ ਚੰਡੀਗੜ੍ਹ ਦੇ ਵਿੱਚ ਇੱਕ ਜ਼ਬਰਦਸਤ ਇਸ ਕਿਸਮ ਦੀ ਕਨਵੈਨਸ਼ਨ ਕੀਤੀ ਗਈ ਸੀ ਹਿਊਮਨ ਰਾਈਟਸ ਨੂੰ ਸਮਰਪਿਤ, ਜਿਹਦੇ 'ਚ ਨਾਗਿਆਂ ਦੇ ਨੁਮਾਇੰਦੇ, ਨਾਗਾਲੈਂਡ ਤੋਂ ਤਾਮਿਲਾਂ ਦੇ ਨੁਮਾਇੰਦੇ ਪਲੱਸ ਸਿੱਖਾਂ ਦੀਆਂ ਅੱਡ-ਅੱਡ ਜਥੇਬੰਦੀਆਂ ਨੇ ਉਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਸੀ। ਸਰ ਹਰਪਾਲ ਸਿੰਘ ਚੀਮਾ ਇਸ ਦੇ ਅੱਜ ਕੱਲ੍ਹ ਪ੍ਰਧਾਨ ਨੇ ਔਰ ਅਮਰੀਕਾ 'ਚ ਸਿੱਖ ਯੂਥ ਆਫ ਅਮਰੀਕਾ ਨੂੰ ਖੜਾ ਕਰਨ 'ਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਬਾਅਦ 'ਚ ਉਹਨਾਂ ਦੀ ਅਰੈਸਟ, ਉਹਨਾਂ ਦੀ ਡਿਪੋਰਟੇਸ਼ਨ ਜਾਂ ਐਕਸਟ੍ਰਾਡੀਸ਼ਨ ਤੱਕ ਪਹੁੰਚਣ ਤੋਂ ਪਹਿਲਾਂ ਲਗਭਗ 12 ਸਾਲ ਉਹ ਅਮਰੀਕਾ ਦੀਆਂ ਜੇਲ੍ਹਾਂ 'ਚ ਰਹੇ ਔਰ ਉੱਥੇ ਜਾ ਕੇ ਵੀ ਬੇਸ਼ੱਕ ਉਹਨਾਂ ਦਾ ਪਰਿਵਾਰ ਉਹਨਾਂ ਤੋਂ ਅੱਡ, ਕਿਉਂਕਿ ਉਹ ਆ ਨਹੀਂ ਸਕਦੇ, ਬੇਟਾ ਇੱਥੇ ਸੀ, ਬੇਟੀ ਉੱਥੇ, ਲੇਕਿਨ ਹੁਣ ਵੀ ਉਹ ਇਸ ਬਜ਼ੁਰਗ ਉਮਰ 'ਚ ਸਰੀਰਕ ਪੱਖੋਂ ਠੀਕ ਨਾ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਝੰਡਾ ਚੁੱਕਿਆ ਹੋਇਆ। ਹਰਚਰਨਜੀਤ ਸਿੰਘ ਧਾਮੀ ਜਿਨ੍ਹਾਂ ਨਾਲ ਪਿਛਲੇ ਦਿਨਾਂ 'ਚ ਸਾਡੀ ਇੱਥੇ ਮੁਲਾਕਾਤ ਵੀ ਹੋਈ, ਹੁਣ ਉਹ ਵਾਪਸ ਜਾ ਚੁੱਕੇ ਨੇ ਔਰ ਕੰਵਰਪਾਲ ਸਿੰਘ ਉਹਨਾਂ ਦੇ ਸੈਕਟਰੀ ਜਨਰਲ। ਸੋ ਬੇਸ਼ੱਕ ਕਈਆਂ ਨੂੰ ਇਹ ਲੱਗਦਾ ਹੋਏ ਕਿ ਭਾਈ ਇਹ ਜਿਹੜੇ ਬੁੱਢੇ ਹੋ ਜਾਂਦੇ ਨੇ ਚਲੇ ਕਾਰਤੂਸ ਹੁੰਦੇ ਨੇ, ਇਵੇਂ ਨਹੀਂ ਹੈ। ਔਰ ਮੈਂ ਸਮਝਦਾ ਵੀ ਜਿਹੜੀ ਸਾਡੀ ਯੰਗਰ ਲੀਡਰਸ਼ਿਪ ਹੈ ਕਿਸੇ ਵੀ ਅਰੀਨਾ ਦੇ ਵਿੱਚ, ਕਿਸੇ ਵੀ ਜਥੇਬੰਦੀ ਦੇ ਝੰਡੇ ਥੱਲੇ, ਉਹਨਾਂ ਨੂੰ ਹਮੇਸ਼ਾ ਜਿਹੜੇ ਉਹਨਾਂ ਤੋਂ ਅਦਰਵਾਈਜ਼ ਉਹਨਾਂ ਲਈ ਵੀ ਫਿਰ ਉਹਨਾਂ ਨੇ ਵੀ ਬੁੱਢੇ ਹੋਣਾ ਇੱਕ ਦਿਨ, ਤੇ ਉਹਨਾਂ ਦੇ ਲਈ ਵੀ ਇਹੀ ਅਵਾਰਡ ਡੀਕਦਾ ਜੇ ਉਹਨਾਂ ਨੇ ਬੀਤੇ ਵਾਲਿਆਂ ਨੂੰ ਇਸ ਕਿਸਮ ਦੇ ਖਿਤਾਬ ਦੇਣੇ ਨੇ ਕਿ ਭਾਈ ਇਹ ਹਿੰਮਤ ਹੈ ਕਿ ਇਹਦੇ ਹੋ ਸਕਦਾ ਹੈ ਉਹਨਾਂ 'ਚ ਉਸ ਕਿਸਮ ਦੀ ਚੰਗਾਰੀ ਜਿਹੜੀ ਆਪ ਅੱਜ ਨਵੇਂ ਉਭਰਨ ਵਾਲੇ ਨੇ, ਪਰ ਉਹਨਾਂ ਨੇ 4-4 5-5 ਦਹਾਕੇ ਉਸ 'ਚੋਂ ਗੁਜ਼ਾਰੇ ਨੇ। ਅਜੇ ਬਹੁਤ ਸਾਰੇ ਨਵਿਆਂ ਨੇ ਟੈਸਟ 'ਚੋਂ ਨਿਕਲਣੇ। ਜਦੋਂ ਤੁਸੀਂ ਮਾਰ ਕੁਟਾਈਆਂ, ਟਾਰਚਰ, ਜੇਲਾਂ, ਟੁੱਟਦੇ ਪਰਿਵਾਰ, ਵਿਛੜੇ ਪਰਿਵਾਰ, ਉਹਨਾਂ ਦੀ ਕਹਾਣੀ ਦੇਖਦੇ ਹੋ ਫਿਰ ਅਹਿਸਾਸ ਹੁੰਦਾ। ਔਰ ਉਹਨਾਂ ਨੇ
ਹਮੇਸ਼ਾ ਹੀ ਦਲ ਖਾਲਸਾ ਇੱਕ ਉਸ ਜਥੇਬੰਦੀ ਵਾਂਗ ਜਿਹੜੀ ਇੰਟਰਨੈਸ਼ਨਲ ਨੁਆਂਸ ਵੀ ਸਮਝਦੀ ਹੈ ਔਰ ਉਹਨਾਂ ਨੇ ਇੱਕ ਚੰਗਾ ਫੈਸਲਾ ਲਿਆ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਐਲਾਨ ਕੀਤਾ ਹੈ ਕਿ ਰਿਪਬਲਿਕ ਡੇ ਸੋ ਕਾਲਡ ਜਿਹੜਾ 26 ਜਨਵਰੀ ਹੈ ਉਹਦੀ ਈਵ ਦੇ ਉੱਤੇ ਯਾਨੀ ਕਿ 25 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਵੱਲੋਂ ਜਿਹੜਾ ਖਾਲਿਸਤਾਨ ਰੈਫਰੈਂਡਮ ਮਾਰਚ ਕੱਢਿਆ ਜਾਏਗਾ ਜੀ। ਇਹ ਉਹਨਾਂ ਦੀ ਮੰਗ ਹੈ ਕਿਉਂਕਿ ਮੰਗ ਪੱਤਰ ਦੇਣਗੇ। ਮੰਗ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਕਿਉਂਕਿ ਖਾਲਿਸਤਾਨ ਰੈਫਰੈਂਡਮ ਦਾ ਹੱਕ ਦਿੰਦਾ ਹੈ, ਇਸ ਲਈ ਸਿੱਖਾਂ ਦੇ ਇਸ ਹੱਕ ਨੂੰ ਮਾਨਤਾ ਦਿੱਤੀ ਜਾਏ ਔਰ UN ਦੇ ਆਸਪੀਸ਼ੀਅਸ ਥੱਲੇ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾਏ। ਸੋ ਮੈਂ ਸਮਝਦਾ ਵੀ ਬੇਸ਼ੱਕ ਇਹ ਇੱਕ ਸਟੈਪ ਫਾਰਵਰਡ ਹੈ। ਆਲਰੇਡੀ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਕੌਮ ਨੇ ਆਪਣੀ ਵਿਲ ਡਾਇਸਪੋਰਾ ਦੇ ਵਿੱਚ ਦਿੱਤੀ ਹੈ ਔਰ ਹੋਪ ਅਸੀਂ ਕਰਦੇ ਹਾਂ ਕਿ ਇਸ ਵੇਲੇ ਇਹ ਗੱਲ ਮਾਰਚ ਤੱਕ ਮਹਿਦੂਦ ਹੋਏਗੀ ਕਿਉਂਕਿ ਤੁਸੀਂ ਡਿਫਾਈ ਕਰ ਰਹੇ ਹੋ। ਉਹਨਾਂ ਨੇ ਈਵਨ ਜਿਹੜਾ ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਲਈ ਬੈਠੇ ਕਿਸਾਨ ਉਹਨਾਂ ਨੂੰ ਵੀ ਕਿਹਾ ਕਿ ਭਾਈ ਤੁਸੀਂ ਜਿਹੜਾ ਇਹਨੂੰ ਬਲੈਕ ਡੇ ਮਨਾਓ ਰਿਪਬਲਿਕ ਡੇ ਦੇ ਤੌਰ ਤੇ। ਔਰ ਇਸ ਵੇਲੇ ਜੇ ਤੁਸੀਂ ਸਿੱਖਾਂ ਦਾ ਓਵਰਆਲ ਮਿਜ਼ਾਜ ਦੇਖੋ ਪੰਜਾਬ ਦੀ ਧਰਤੀ ਤੇ ਹੁਣ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਮੋਹਾਲੀ ਦੇ ਵਿੱਚ ਜਿਹੜਾ ਵੱਡਾ ਮੋਰਚਾ ਗੁਰਦੁਆਰਾ ਆਮ ਸਾਹਿਬ ਲੱਗਾ ਹੋਇਆ ਹੈ, ਐਵਰੀ ਡੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਉਸ ਦੀ ਸਟਰੈਂਥ ਵੱਧ ਰਹੀ ਹੈ। ਹੁਣ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਲੰਬਾ ਵਕਤ ਰੱਖਿਆ ਸੀ ਵਰਤ, ਕੱਲ ਉਹਨਾਂ ਨੇ ਕਿਹਾ ਕਿ ਵੀ ਮੈਂ ਛੱਡ ਰਿਹਾ ਕਿਉਂਕਿ ਮੈਂ ਹੁਣ ਸਾਡਾ ਇਹ ਕਾਜ਼ ਸਮੁੱਚੇ ਪੰਥ ਦਾ ਕਾਜ਼ ਬਣ ਗਿਆ ਔਰ ਮੈਂ ਉਹਨਾਂ ਨੂੰ ਜੁਆਇਨ ਕਰ ਰਿਹਾ। ਬਹੁਤ ਚੰਗੀ ਗੱਲ ਹੈ। ਔਰ ਇਸੇ ਤਰ੍ਹਾਂ ਅੱਡ-ਅੱਡ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੂਸਰੀਆਂ ਵੱਲੋਂ ਵੀ ਜਿਹੜੀ ਹੈ ਹਮਾਇਤ ਆ ਰਹੀ ਹੈ। ਇਸੇ ਤਰ੍ਹਾਂ ਜ਼ੀਰਾ ਫੈਕਟਰੀ ਦੇ ਮੁੱਦੇ ਦੇ ਉੱਤੇ ਵੀ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਔਰ ਇੱਥੇ ਜਿਹੜਾ ਮੋਹਾਲੀ ਮੋਰਚਾ ਉਹਦੇ 'ਚ ਦੇਖੋ ਉੱਥੇ ਕੁਛ ਧਿਰਾਂ ਨੇ ਜਿਨ੍ਹਾਂ ਨੇ ਵਿਦਿਨ ਦਾ ਸਿਸਟਮ ਕੰਮ ਕਰਨਾ। ਸਾਨੂੰ ਕਿਸੇ ਨੂੰ ਨਖਿੱਧਣ ਦੀ ਜਾਂ ਨਿੰਦਣ ਦੀ ਲੋੜ ਨਹੀਂ ਹੈ ਕਿ ਜੋ ਇਹ ਨਹੀਂ ਅਸੀਂ ਜਿਹੜੇ ਸਾਡਾ ਤਾਂ ਆਊਟਰਾਈਟ ਕਲੀਅਰ ਹੈ ਕਿ ਬਿਨਾਂ ਖਾਲਿਸਤਾਨ ਆਊਟ ਆਫ ਇੰਡੀਆ ਅਸੀਂ ਵਿਦਿਨ ਇੰਡੀਅਨ ਕਨਸਟੀਟਿਊਸ਼ਨ ਨਾ ਸਾਡੀ ਕੋਈ ਮੰਗ ਹੈ ਨਾ ਉਹਨਾਂ ਤੋਂ ਕੋਈ ਤਵੱਕੋ ਹੈ ਨਾ ਹੀ ਉੱਥੋਂ ਕੁਝ ਨਿਕਲਣਾ। ਲੇਕਿਨ ਇਹਦੇ ਬਾਵਜੂਦ ਜੇ ਉੱਥੇ ਇੱਕ ਐਜੀਟੇਸ਼ਨ ਸਪਿਰਿਟ ਪੈਦਾ ਹੁੰਦੀ ਹੈ ਉਹਨਾਂ ਮੁੱਦਿਆਂ ਤੇ ਜਿਹੜੇ ਲੋਕਾਂ ਨੂੰ ਡੇ ਟੂ ਡੇ ਬਾਦਰ ਕਰਦੇ ਨੇ ਜਾਂ ਜਿਹੜਾ ਭਾਵੇਂ ਉਹਨਾਂ ਚੋਂ ਇੱਕ ਤਬਕਾ ਇਹ ਸਮਝਦਾ ਵੀ ਇਹ ਸੇਫ ਪੈਡਲਿੰਗ ਹੈ ਤੇ ਸਾਨੂੰ ਉਹਨਾਂ ਨੂੰ ਵੀ ਜਿਹੜਾ ਕਿਉਂਕਿ ਅਲਟੀਮੇਟਲੀ ਜਿਹੜਾ ਵੀ ਐਸਟੈਬਲਿਸ਼ਮੈਂਟ ਦੇ ਖਿਲਾਫ ਖੜਾ ਹੈ ਜਿਹੜਾ ਚੈਲੰਜ ਕਰ ਰਿਹਾ ਸਟੇਟ ਨੂੰ ਉਹ ਸਾਡਾ ਭਾਈ ਹੈ ਸਾਡਾ ਮੀਤ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬਹੁਤ ਪੋਜ਼ਿਟਿਵ ਮੂਵ ਹੈ ਔਰ ਆਉਣ ਵਾਲੇ ਪੀਰੀਅਡ 'ਚ UN ਨਹੀਂ ਵੀ ਇੰਟਰਵੀਨ ਕਰਦੀ ਜਿਹੜੀ ਉਹਨੇ ਨਹੀਂ ਕਰਨਾ ਜਦੋਂ ਤੱਕ ਤੁਹਾਡਾ ਕੇਸ ਉੱਥੇ ਨਹੀਂ ਜਾਂਦਾ। ਘੱਟੋ ਘੱਟ ਇਹ ਖਾਲਿਸਤਾਨ ਰੈਫਰੈਂਡਮ ਮਾਰਚ ਨਾਲ ਇੱਕ ਗਰਾਊਂਡ ਤਿਆਰ ਹੋ ਜਾਏਗੀ ਕਿ ਜਦੋਂ ਸਿੱਖ ਕੌਮ ਆਪਣਾ ਥਰੋ ਕਰੇਗੀ ਕਿ ਭਾਈ ਜੇ ਤੁਸੀਂ ਨਹੀਂ ਕਰਵਾਉਂਦੇ ਜਾਂ ਅਸੀਂ ਆਪਣੀ ਵਿਲ ਦੱਸ ਰਹੇ ਹਾਂ ਤੇ ਉਸ ਦੇ ਲਈ ਇਹਨੂੰ ਇਵੇਂ ਹੀ ਸਮਝਿਆ ਜਾਏ ਕਿ ਜ਼ਮੀਨ ਵੱਤਰ ਹੋਏਗੀ। ਔਰ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਸਾਡੇ ਲਈ ਮਾਘੀ ਦਾ ਮਤਲਬ ਮਾਘ ਦੇ ਮਹੀਨੇ ਦਾ ਜਿਹੜਾ ਉਹ ਗੁਰੂ ਨੇ ਸਾਨੂੰ ਇਹ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ 12ਵਾਂ ਮਾਝ ਦਾ ਸ਼ਬਦ ਹੈ ਲੇਕਿਨ ਅਸੀਂ ਵਿਚਾਰ ਦੇ ਵਿੱਚ ਹਮੇਸ਼ਾ ਰਾਗ ਤੁਖਾਰੀ ਕਿਉਂਕਿ ਜਿਹੜਾ ਘੱਟ ਪੋਪੂਲਰ ਹੈ ਔਰ ਮੇਰੀ ਕੋਸ਼ਿਸ਼ ਸੀ ਇਸ ਤੋਂ ਬਾਅਦ ਬਹੁਤ ਸਾਰਿਆਂ ਨੇ ਰਾਗ ਤੁਖਾਰੀ ਦੇ 12 ਮਾਹ ਦੀ ਜਿਹੜਾ ਖੂਬਸੂਰਤ ਅੰਦਾਜ਼ ਗੁਰੂ ਨਾਨਕ ਸਾਹਿਬ ਨੇ ਰਚਿਆ ਹੋਇਆ ਹੈ ਆਪਣੀ ਉਸ ਬਾਹਰ ਦੇ ਇਲਾਕੇ ਦੇ 6 ਮੌਸਮ 6 ਵੈਦਰ। ਦਿਲਚਸਪ ਗੱਲ ਇਹ ਹੈ ਕਿ ਮੈਂ ਜਦੋਂ ਸਰੀ ਦੇ ਆਪਣੇ ਸੈਮੀਨਾਰ ਦੀ ਪ੍ਰੈਜੈਂਟੇਸ਼ਨ ਦੇ ਵਿੱਚ 6 ਰੁੱਤਾਂ ਦੀ ਗੱਲ ਕੀਤੀ ਤੇ ਇੱਕ ਜਿਹੜਾ ਅਦਰਵਾਈਜ਼ ਤਾਂ ਉਹੀ ਸੜਿਆ ਬੜਿਆ ਬੈਠਾ ਸੀ ਕੋਈ ਜਿਹੜਾ ਇੰਡੀਅਨ ਹੀ ਲੱਗਾ ਉਹਨੇ ਆ ਕੇ ਕਿਹਾ ਜੀ ਕਿਹੜੀਆਂ 6 ਰੁੱਤਾਂ 4 ਹੁੰਦੀਆਂ ਨੇ। ਮੈਂ ਕਿਹਾ ਜੀ ਗੁਰੂ ਅਰਜਨ ਸਾਹਿਬ ਨੇ 6 ਰੁੱਤਾਂ ਬਿਆਨੀਆਂ ਹੋਈਆਂ। ਉਹ ਇੱਕ ਵਾਰੀ ਉਹਦਾ ਸਿਰ ਜਾ ਨਿਵੇਂ ਮੈਂ ਕਿਹਾ ਜੀ ਮੈਂ ਕਿਸੇ ਵੇਲੇ ਤੇ ਡਿਸਕਸ ਕਰਾਂਗਾ ਵੀ 6 ਕਿਵੇਂ ਇਹ ਕੁਦਰਤੀ ਵੀ ਹੁੰਦਾ ਬਹੁਤ ਵਾਰੀ ਤਾਂ ਹੁਣ ਇੱਥੇ ਵੀ ਹੈ ਨਾ ਜੀ ਕਿ ਵੀ ਸਮਰ ਹੈ ਰੇਨੀ ਹੈ ਵਿੰਟਰ ਐਂਡ ਸਪਰਿੰਗ ਹੈ ਲੇਕਿਨ ਗੁਰੂ ਅਰਜਨ ਸਾਹਿਬ ਨੇ ਕਿਵੇਂ ਯੂਨੀਕ 6 ਨਾਂ ਵੀ ਦਿੱਤੇ ਨੇ ਉਹਨਾਂ ਦੇ ਸ਼ਲੋਕ ਨੇ ਰੁੱਤੀ 'ਚ ਮੈਂ ਕਿਸੇ ਵੇਲੇ ਜ਼ਿਕਰ ਕਰਾਂਗਾ। ਪਰ ਹੁਣ ਮੈਂ ਰਾਗ ਤੁਖਾਰੀ 'ਚ ਗੁਰੂ ਨਾਨਕ ਸਾਹਿਬ ਦਾ ਮਾਘ ਦੇ ਮਹੀਨੇ ਪ੍ਰਤੀ ਜਿਹੜਾ ਉਹਨਾਂ ਦਾ ਫਰਮਾਨ ਹੈ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਮੈਂ ਅੰਕ ਸਮਾਨਿਆ
ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰ ਨਾਵਾ ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਗ ਮਹਾਰਸ ਹਰ ਜਪ 68 ਤੀਰਥ ਨਾਤਾ। ਆਲਰੇਡੀ ਦੀ ਵਿਚਾਰ ਮੈਂ ਦੇ ਦਿੱਤੀ ਹੋਈ ਹੈ ਕਿ ਬ੍ਰਾਹਮਣਾਂ ਨੇ ਕਿਵੇਂ ਮਾਘ ਮਹੀਨੇ ਦਰਿਆਵਾਂ 'ਚ ਨਹਾਣਾ ਤੇ ਪੂਜਾ ਦੇਣੀ, ਕਿਉਂਕਿ ਨਹਾ ਕੇ ਤਾਂ ਕੋਈ ਕਿਤੇ ਚਲਾ ਜਾਏ ਬਾਹਮਣ ਨੂੰ ਦਾ ਕੀ ਫਾਇਦਾ। ਬਾਹਮਣ ਬੈਠਾ ਉੱਥੇ, ਇਹ ਮਾਘ ਦੇ ਮਹੀਨੇ ਦਿੱਤਾ ਦਾਨ, ਇਹ ਅਸ਼ਵਮੇਘ ਯੱਗ ਦਾ ਫਲ ਹੈ, ਇਹ ਗੋਮੇਘ ਯੱਗ ਦਾ ਫਲ ਹੈ, ਗੱਜਮੇਘ ਯੱਗ ਦਾ ਫਲ ਹੈ। ਬਿਲਕੁਲ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਮਾਘ ਦਾ ਮਹੀਨਾ ਉਹਨਾਂ ਦੇ ਲਈ ਪਵਿੱਤਰ ਹੈ, ਤੀਰਥ ਅੰਤਰ ਜਾਣੇ, ਕਿ ਭਈ ਇਹ ਕੋਈ ਦਰਿਆਵਾਂ ਦੇ ਕੰਢੇ ਤੀਰਥ ਨਹੀਂ ਨੇ, ਇਹ ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾਮ। ਪਰ ਉਸ ਤੋਂ ਪਹਿਲਾਂ ਕੀ ਹੈ? ਘੱਟ ਹੀ ਤੀਰਥ ਨਾਮ, ਕਿ ਵੀ ਜਿਹੜਾ ਮੇਰਾ ਤੀਰਥ ਹੈ, ਮੇਰਾ ਪਿਲਗ੍ਰਿਮ ਸੈਂਟਰ ਹੈ, ਮੇਰਾ ਪਿਲਗ੍ਰਿਮੇਜ ਹੈ, ਉਹ ਘੱਟ ਹੈ, ਦਿਲ ਹੈ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਮਾਗ ਪੁਨੀਤ ਭਈ ਤੀਰਥ ਅੰਤਰ। ਮਾਗ ਤਾਂ ਹੀ ਹੈ ਜੇ ਤੁਹਾਨੂੰ ਇਸ ਗੱਲ ਦੀ ਸਮਝ ਆਇਆ ਵੀ ਤੀਰਥ ਗੰਗਾ ਜਮਨਾ ਸਰਸਵਤੀ ਗੋਦਾਵਰੀ ਨਹੀਂ ਹੈ, ਇਹ ਤੁਹਾਡੇ ਅੰਦਰ ਹੈ। ਸਾਜਨ ਸਹਿਜ ਮਿਲੇ ਗੁਣ ਮੈਂ ਅੰਕ ਸਮਾਨੇ, ਕਿ ਪਿਆਰਾ ਆ ਕੇ ਇਵੇਂ ਮਿਲਿਆ, ਉਹਨੇ ਆਪਣੀ ਗੋਦ 'ਚ ਲੈ ਲਿਆ, ਕਿਉਂਕਿ ਉਹਦੇ ਗੁਣਾਂ ਦੇ ਵਿਖਿਆਨ ਨੇ ਮੈਨੂੰ ਆਪਣੇ ਪਿਆਰੇ ਦਾ ਕਰੀਬੀ ਬਣਾ ਦਿੱਤਾ। ਪਿਆਰੇ ਦੀ ਗਲਵਕੜੀ ਉਸ ਦੇ ਗੁਣਾਂ ਦੇ ਗਾਇਨ 'ਚੋਂ ਨਿਕਲੀ। ਸਾਜਨ ਸਹਿਜ ਮਿਲੇ, ਕੋਈ ਐਫਰਟ ਨਹੀਂ ਕਰਨਾ ਪਿਆ। ਗੁਣ ਮੈਂ ਅੰਕ ਸਮਾਨੇ, ਕਿ ਉਹ ਉਹਦੇ ਵਿੱਚ ਹੀ ਮੈਂ ਜਿਹੜਾ ਸਮਾ ਗਈ ਮੇਰੀ ਰੂਹ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਕਿ ਉਹ ਮੇਰੇ ਪਿਆਰ। ਹੁਣ ਇਹ ਪਿਆਰ ਦੇ ਸੰਬੋਧਨ ਨੇ, ਬੰਕਾ ਸੋਹਣੇ ਨੂੰ ਕਹਿੰਦੇ ਨੇ, ਇਹ ਮੇਰੇ ਪਿਆਰੇ, ਇਹ ਮੇਰੇ ਸੋਹਣੇ। ਸੁਣ ਯਾਰ ਹਮਾਰੇ ਸਜਨ ਇੱਕ ਕਰੋ ਬੇਨੰਤੀ ਹੈ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੁਜੰਤੀ ਹੈ। ਮੇਰਾ ਮੋਹਨ ਕਹੋ ਕਿਤ ਗਲੀ, ਮੇਰਾ ਸੁੰਦਰ ਕਹੋ ਮਿਲੇ ਕਿਤ ਗਲੀ, ਮੇਰਾ ਸੋਹਣਾ ਕਿਸ ਗਲੀ 'ਚ ਹੋਏਗਾ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰ ਨਾਵਾ। ਜੇ ਤੈਨੂੰ ਚੰਗਾ ਲੱਗੇ, ਤੈਨੂੰ ਤੂੰ ਕਬੂਲ ਕਰੇ, ਫੇਰ ਹੀ ਮੈਂ ਅੰਤਰਗਤ ਤੀਰਥ ਦੇ ਵਿੱਚ ਮੈਂ ਮਲ ਦਲ ਕੇ ਨਹਾ ਸਕਦਾ ਹਾਂ। ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵਾ। ਤੇ ਜੇ ਤੇਰੀ ਰਹਿਮਤ ਦੇ ਨਾਲ ਅੰਦਰ ਦਾ ਤੀਰਥ ਮੈਨੂੰ ਨਸੀਬ ਹੋਏ, ਫਿਰ ਗੰਗਾ ਜਮਨਾ ਤ੍ਰਿਵੇਣੀ ਸਰਸਵਤੀ ਦੇ ਨਾਲ ਮੇਲ, ਜਿਹਨੂੰ ਪ੍ਰਯਾਗਰਾਜ ਵੀ ਕਹਿੰਦੇ ਨੇ, ਹੁਣ ਤਾਂ ਨਾਮ ਵੀ ਹੋਰ ਰੱਖ ਦਿੱਤਾ ਇਲਾਹਾਬਾਦ, ਉਹਨੂੰ ਪ੍ਰਯਾਗਰਾਜ ਬਣਾ ਦਿੱਤਾ। ਸਾਤ ਸਮੁੰਦ ਸਮਾਵਾ, ਫਿਰ ਇਵੇਂ ਹੀ ਹੈ ਜਿਵੇਂ ਕਿ ਮੈਂ 7 ਸਮੁੰਦਰ ਵੀ, ਔਰ ਇਹ ਗੰਗਾ ਜਮਨਾ ਔਰ ਸਾਰੇ ਜਿਹੜੀਆਂ ਉਹਨਾਂ ਦੇ ਮੀਟਿੰਗ ਵਾਲੀਆਂ ਥਾਵਾਂ ਨੇ, ਤ੍ਰਿਵੇਣੀ ਨੇ, ਇਹ ਸਾਰੀਆਂ ਹੀ ਉਹਦੇ 'ਚ ਆ ਜਾਂਦੀਆਂ ਨੇ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ। ਹੁਣ ਹਰ ਥਾਂ ਜਿੱਥੇ ਮਾਘ ਦੀ ਗੱਲ ਹੋਏਗੀ, ਦਾਨ ਦੀ ਗੱਲ ਜ਼ਰੂਰ, ਕਿਉਂਕਿ ਬਾਹਮਣ ਨੇ ਸਟ੍ਰੈਸ ਹੀ ਦਾਨ ਤੇ ਕੀਤਾ ਹੋਇਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੇਰੇ ਲਈ ਉਹ ਵਾਹਿਗੁਰੂ ਜਿਹੜਾ ਹਰ ਯੁੱਗ ਦੇ ਵਿੱਚ ਇੱਕੋ ਹੀ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਸ ਲਈ ਮੈਨੂੰ ਮਾਘ ਦੇ ਮਹੀਨੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਉਸ ਵਾਹਿਗੁਰੂ ਦੇ ਨਾਲ ਜੁੜ ਗਿਆ, ਜਿਹੜਾ ਵਾਹਿਗੁਰੂ ਜਿਹੜਾ ਜੁਗ ਜੁਗ ਏਕੋ ਜਾਤਾ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ। ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਵਾਹਿਗੁਰੂ ਦਾ ਨਾਮ ਜਪਣਾ ਜਿਹੜਾ ਰਸਾਂ ਦਾ ਮਹਾਰਸ ਹੈ, ਕਿ ਜਿਸ ਦੇ ਯਾਦ 'ਚੋਂ ਸਭ ਤੋਂ ਜ਼ਿਆਦਾ ਸਵਾਦ ਨਿਕਲਦਾ ਹੈ, ਸਵਾਦ ਆਉਂਦਾ ਹੈ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤ, 8 ਤੇ 68, ਕਿ ਜਿਹੜਾ ਵਾਹਿਗੁਰੂ ਦੇ ਪਿਆਰ ਦੇ ਨਾਲ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜ ਗਿਆ, ਉਹਨੂੰ ਕਿਤੇ ਤੀਰਥ ਤੇ ਜਾਣ ਦੀ, ਇਹਨਾਂ ਦੇ ਖੌਤੀ ਤੀਰਥ ਤੇ ਜਾਣ ਦੀ ਲੋੜ ਨਹੀਂ ਹੈ। ਉਹ ਐਵੇਂ ਹੀ ਸਮਝੋ ਘਰ ਬੈਠਾ, ਉਹ ਰੱਬ ਨੂੰ ਯਾਦ ਕਰ ਰਿਹਾ, ਅੰਤਰਗਤ ਤੀਰਥ ਮਲ ਨਹਾਵਾਂ, ਅੰਦਰ ਉਹਨੇ ਨਹਾ ਲਿਆ ਤੇ ਮਾਨੋ 68 ਤੀਰਥਾਂ ਦੇ ਉੱਤੇ ਉਸ ਦਾ ਇਸ਼ਨਾਨ ਹੋ ਗਿਆ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵੇਲੇ ਆਪਣੇ ਵਿਊਅਰਸ ਭਰਾ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।